ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਚਲੰਦ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਐਡੀਲੇਡ ਤੋਂ ਸੀਨੀਅਰ ਜਰਨਲਿਸਟ ਮਿੰਟੂ ਬਰਾੜ। ਸਵਾਗਤ ਕਰਦੇ ਹਾਂ ਜੀ, ਬਹੁਤ-ਬਹੁਤ ਸਵਾਗਤ ਹੈ ਮਿੰਟੂ ਬਰਾੜ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਾਰੇ ਇੰਡੋਜ਼ ਦੇਖਣ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਬਰਾੜ ਜੀ, ਆਸਟ੍ਰੇਲੀਆ ਦੇ ਹਾਲਾਤ ਕੁਝ ਚੰਗੇ ਨਹੀਂ ਜਾਪਦੇ ਆ ਕਿਉਂਕਿ ਕੋਵਿਡ-19 ਦੀ ਅਜਿਹੀ ਸਥਿਤੀ ਬਣੀ ਹੈ ਕਿ ਚਾਰੇ ਪਾਸੇ ਮਾਰ ਪੈ ਰਹੀ ਹੈ। ਪਹਿਲਾਂ ਤਾਂ ਚਲੋ ਇਹ ਕਹਾਵਤਾਂ ਸੀਗੀਆਂ ਕਿ ਇਹ ਜਿਹੜੀ ਬਿਮਾਰੀ ਜਿਹੜੀ ਲਾਗ ਲੱਗਦੀ ਹੈ ਇਹ ਵੱਡਿਆਂ ਨੂੰ ਲੱਗਦੀ ਆ, ਓਵਰ ਏਜਡ ਲੋਕਾਂ ਨੂੰ ਲੱਗਦੀ ਆ, ਬਜ਼ੁਰਗ ਲੋਕ ਇਹਦੀ ਚਪੇਟ ਦੇ ਵਿੱਚ ਆਉਂਦੇ ਨੇ। ਪਰ ਬੜਾ ਤਾਜ਼ਾ ਮਾਮਲਾ ਹੁਣੇ ਥੋੜੀ ਦੇਰ ਪਹਿਲਾਂ ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਵਿੱਚ ਪੰਚਬੋਲ ਦੇ ਵਿੱਚ ਮੁੰਡਾ ਕੰਮ ਕਰਦਾ ਸੀ। ਮਹਿਜ 15 ਸਾਲ ਦੀ ਉਮਰ, ਈਅਰ 10 ਦਾ ਸਟੂਡੈਂਟ ਸੀਗਾ, ਮੁਸਲਿਮ ਮੁੰਡਾ। ਉਹਦੀ ਮੌਤ ਹੋ ਗਈ ਹੈ ਜੀ ਕੋਵਿਡ-19 ਕਰਕੇ, ਜਿਹਦੇ ਕਰਕੇ ਬਹੁਤ ਜ਼ਿਆਦਾ ਸੋਗ ਦੀ ਲਹਿਰ ਹੈ। ਬਿਲਕੁਲ ਜੀ, ਬੜਾ ਯੰਗ ਏਜ ਦਾ ਮੁੰਡਾ ਸੀ ਜੀ। ਤੇ ਖਾਸ ਕਰਕੇ ਇੱਕ KFC ਵਰਗੇ ਅਦਾਰੇ 'ਚ ਕੰਮ ਕਰਦਾ ਸੀ ਤੇ ਜਿੱਥੇ ਕਿ ਪਹਿਲਾਂ ਵੀ 8 ਹੋਰ ਬੰਦਿਆਂ ਦੀ ਵੀ ਪੁਸ਼ਟੀ ਹੋਈ ਆ। ਤੇ ਇੱਕ ਇਹਨੂੰ ਕਮਿਊਨਿਟੀ ਕਹਿ ਸਕਦੇ ਆ, ਕਮਿਊਨਿਟੀ ਦੇ ਵਿੱਚ ਜਿਹੜਾ ਸਪਰੈਡ ਹੋਇਆ ਇਹ ਵਾਇਰਸ ਆ। ਕਿਉਂਕਿ ਪਹਿਲਾਂ ਤਾਂ ਕੁਝ ਇੱਕ ਥਾਵਾਂ ਦੇ ਉੱਤੇ ਇਹ ਦੇਖਿਆ ਗਿਆ ਸੀ ਵੀ ਉਹ ਘਰਾਂ ਦੇ ਵਿੱਚ ਜਾਂ ਇੱਕ ਫੈਮਲੀਆਂ ਦੇ ਵਿੱਚ ਸੀ, ਪਰ ਜਿਹੜਾ ਕਮਿਊਨਿਟੀ ਦੇ ਵਿੱਚ ਹੋ ਰਿਹਾ ਉਹ ਬਹੁਤ ਖਤਰਨਾਕ ਆ। ਪਰ ਹੈਰਾਨੀ ਦੀ ਇਸ ਗੱਲ ਦੀ ਆ ਵੀ ਪਿਛਲੇ ਦਿਨੀ ਜਦੋਂ ਬਾਗੀਪਨ ਆਇਆ ਸੀ ਸਿਡਨੀ ਦੇ ਵਿੱਚ ਤੇ ਉਸ ਬਾਗੀਪਨ ਦੌਰਾਨ ਲੋਕਾਂ ਨੇ ਧੱਜੀਆਂ ਉਡਾਤੀਆਂ ਸੀਗੀਆਂ ਕੋਵਿਡ ਦੇ ਮਾਮਲੇ ਦੀਆਂ, ਤੇ ਸਾਨੂੰ ਬਹੁਤ ਡਰ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਰ ਜੇ ਹੋਰ ਵੱਡੇ ਲੈਵਲ ਤੇ। ਉਹ ਤਾਂ ਪਤਾ ਨਹੀਂ ਕਿਵੇਂ ਨਾ ਕਿਵੇਂ ਬਚਤ ਰਹੀ ਤੇ ਹੁਣ ਫੇਰ ਦੁਬਾਰੇ ਆ ਜਿਹੜੀ ਗਿਣਤੀ ਆ ਉਹ ਕਿਸੇ ਨਾ ਕਿਸੇ ਰੂਪ 'ਚ ਫੇਰ ਵੱਧ ਰਹੀ ਆ। ਤੇ ਜੇ ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਦੀ ਦੋਨਾਂ ਸਟੇਟਾਂ ਦੀ ਗੱਲ ਕਰੀਏ ਤਾਂ ਉਹ ਨਿਕਲਣ 'ਚ ਕਾਮਯਾਬ ਨਹੀਂ ਹੋ ਰਹੇ। ਬਹੁਤ ਜ਼ੋਰ ਲਾ ਰਹੇ ਇਹਨਾਂ 'ਚੋਂ ਨਿਕਲਣ ਦਾ, ਪਰ ਉਹ ਕਾਮਯਾਬ ਨਹੀਂ ਹੋ ਰਹੇ। ਤੇ ਲੋਕਾਂ ਦੇ ਸੋਰਾ ਜਿਹੜੇ ਉਹ ਬਦਲਦੇ ਜਾਂਦੇ ਆ। ਲੋਕ ਥੋੜਾ ਜਿਹਾ ਹੁਣ ਅੱਗੇ ਨਾਲੋਂ ਜਿਹੜੇ ਕਹਿ ਸਕਦੇ ਆ ਉਹਨਾਂ ਦੇ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਗੱਲ। ਉਹਨਾਂ ਨੂੰ ਘਰਾਂ ਦੀਆਂ, ਮਹਿੰਗੇ ਘਰਾਂ ਦੀਆਂ ਕਿਸ਼ਤਾਂ ਨਹੀਂ ਨਿਕਲ ਪਾ ਰਹੀਆਂ, ਘਰ-ਬਾਰ ਨਹੀਂ ਚੱਲ ਰਹੇ, ਉਵੇਂ ਆਜ਼ਾਦੀ ਨਹੀਂ ਰਹੀ ਘੁੰਮਣ ਫਿਰਨ ਦੀ, ਜਾਣ ਆਉਣ ਦੀ। ਤਾਂ ਲੋਕ ਬਹੁਤ ਜ਼ਿਆਦਾ ਇੱਕ ਕਿਸਮ ਦਾ ਤੰਗ ਹੋਏ ਪਏ ਆ। ਤੇ ਉਹ ਜਿਵੇਂ ਸੜਕਾਂ ਤੇ ਪਹਿਲਾਂ ਆ ਗਏ ਸੀ, ਜੇ ਇਸ ਵਾਰ ਆ ਗਏ ਤਾਂ ਮੈਨੂੰ ਨਹੀਂ ਲੱਗਦਾ ਕੰਟਰੋਲ ਹੋਊਗਾ। ਸੋ ਸਰਕਾਰਾਂ ਨੂੰ ਕੁਝ ਹੋਰ ਵੱਡੇ ਪੱਧਰ ਤੇ ਕੰਮ ਕਰਨਾ ਪਊਗਾ। ਜਿੱਥੇ ਹੁਣ ਕੱਲ ਅਮਰੀਕਾ 'ਚ ਵੀ ਦੇਖਿਆ ਜਾਵੇ ਤਾਂ ਉਹਨਾਂ ਨੇ 80% ਜਿਹੜਾ ਵੈਕਸੀਨੇਸ਼ਨ ਕਰਤੀ, ਪਰ ਫਿਰ ਵੀ ਉੱਥੇ ਜਿਹੜੇ ਕੇਸ ਆ ਉਹ ਹਜ਼ਾਰਾਂ ਦੀ ਗਿਣਤੀ 'ਚ ਹਜੇ ਆ ਰਹੇ ਆ ਉੱਥੇ। ਸੋ ਆਪਾਂ ਵੈਕਸੀਨੇਸ਼ਨ ਨੂੰ ਵੀ ਨਹੀਂ ਉਲਾਂਭਾ ਦੇ ਸਕਦੇ ਇੱਥੇ ਵੀ ਵੈਕਸੀਨੇਸ਼ਨ ਸਲੋ ਹੋ ਰਹੀ ਆ ਜਾਂ ਕਰ ਨਹੀਂ ਰਹੇ। ਸੋ ਕਿਤੇ ਨਾ ਕੁਝ ਜਿਹੜੇ ਕਾਨੂੰਨਾਂ ਦੇ ਵਿੱਚ ਅਸੀਂ ਆਸਟ੍ਰੇਲੀਆ ਨੂੰ ਜਦੋਂ ਅੰਗਦੇ ਆ ਕਿਤੇ ਵੀ, ਤਾਂ ਆਸਟ੍ਰੇਲੀਆ ਦੇ ਕਾਨੂੰਨਾਂ ਨੂੰ ਬੜਾ ਵਧੀਆ ਕਾਨੂੰਨ ਮੰਨੇ ਜਾਂਦੇ ਆ। ਤੇ ਜਿੱਥੇ ਕਈ ਜਗ੍ਹਾ ਤੇ ਸਖਤ ਆ ਉੱਥੇ ਬੜੇ ਲਿਬਰਲ ਵੀ ਆ, ਬਹੁਤ ਜ਼ਿਆਦਾ ਜਾਣੀ ਕਿ ਲਚਕੀਲੇ ਆ। ਪਰ ਉਹਨਾਂ ਲਚਕੀਲੇ ਕਾਨੂੰਨਾਂ ਦਾ ਕਾਰਨ ਇਹ ਹੋਇਆ ਪਿਆ ਵੀ ਨਾ ਤਾਂ ਹੁਣ ਸਰਕਾਰ ਡਿਸਾਈਡ ਕਰ ਪਾ ਰਹੀ ਹੈ ਵੀ ਅਸੀਂ ਵੈਕਸੀਨੇਸ਼ਨ ਧੱਕੇ ਨਾਲ ਲਾਉਣੀ ਆ, ਨਾ ਉਹ ਰੋਕ ਰਹੀ ਆ ਤੇ ਨਾ ਲਾ ਰਹੀ ਆ, ਜਿਹਦੇ ਕਰਕੇ ਕੋਈ ਨਤੀਜੇ ਨਹੀਂ ਸਾਹਮਣੇ ਆ ਰਹੇ। ਹੁਣ ਜਿੰਨਾ ਚਿਰ ਕੋਈ ਵਿਆਹ ਨਾ ਰੱਖੀਏ, ਉਹਦੀ ਡੇਟ ਫਿਕਸ ਨਾ ਕਰੀਏ, ਉਹਦੇ ਕੰਮ ਨਹੀਂ ਹੁੰਦੇ। ਸੋ ਹੁਣ ਇਹੀ ਰੌਲਾ ਇੱਥੇ ਆਇਆ ਪਿਆ। ਸਾਨੂੰ ਹੁਣ ਕੋਵਿਡ ਦੀ ਕੋਈ ਤਾਂ ਡੇਟ ਫਿਕਸ ਹੋਵੇ ਨਾ ਵੀ ਇੱਥੋਂ ਤੱਕ ਅਸੀਂ ਇਹਨੂੰ ਵੈਕਸੀਨੇਸ਼ਨ ਕਰ ਲਾਂਗੇ, ਇੰਨੀ ਤਰੀਕ ਤੱਕ ਅਸੀਂ ਬਾਰਡਰ ਖੋਲਣ 'ਚ ਕਾਮਯਾਬ ਹੋ ਜਾਾਂਗੇ। ਕੋਈ ਪਲਾਨਿੰਗ ਤਾਂ ਹੋਵੇ ਨਾ। ਇੱਥੇ ਤਾਂ ਕੋਈ ਪਲਾਨਿੰਗ ਨਹੀਂ ਹੈ। ਥੋੜੇ ਚਿਰ ਬਾਅਦ ਇਹੀ ਪਤਾ ਲੱਗਦਾ ਵੀ ਕਰ ਦਿਓ ਜੀ ਬੰਦ, ਕਰ ਦਿਓ ਬੰਦ। ਦੂਜਾ ਜਿਹੜਾ ਸਟੇਟ ਬਾਰਡਰ ਕਲੋਜ਼ ਆ, ਜਿਹੜਾ ਸਟੇਟ ਬਾਈ ਸਟੇਟ ਜਿਹੜਾ ਕੰਮ ਹੁੰਦਾ ਉਹ ਉਦੋਂ ਵੀ ਖਤਰਨਾਕ ਆ। ਖਾਸ ਕਰਕੇ ਸਾਡੇ ਵਰਗੇ ਟੂਰਿਜ਼ਮ ਨਾਲ ਜੁੜੇ ਹੋਏ ਲੋਕ ਬਹੁਤ ਪ੍ਰਭਾਵਿਤ ਆ ਇਸ ਟਾਈਮ, ਜਦੋਂ ਸਟੇਟ ਦੇ 1 ਮਿੰਟ ਦੇ ਵਿੱਚ ਰਾਤੋਂ ਰਾਤ ਤੁਹਾਡੀਆਂ ਪਤਾ ਨਹੀਂ ਕਿੰਨੀਆਂ ਕੁ ਬੁਕਿੰਗਸ ਉੱਡ ਜਾਂਦੀਆਂ ਕਿਉਂਕਿ ਸਟੇਟ ਦੇ ਕੋਈ ਨਾ ਕੋਈ ਸਖਤ ਜਿਹੜਾ ਆ ਜਾਂਦਾ। ਸੋ ਇਹ ਚੀਜ਼ਾਂ ਲਈ ਸਰਕਾਰ ਨੂੰ ਕੋਈ ਲੰਮੀ ਪਲਾਨਿੰਗ ਲੈਣੀ ਪਊਗੀ, ਕੋਈ ਲੰਮੀ ਐਡਵਾਈਸ ਲੈਣੀ ਪਊਗੀ। ਜੇ ਹੁਣ ਦੇਖੀਏ ਵੀ ਹੋਰਾਂ ਮੁਲਕਾਂ 'ਚ ਵੀ ਕੇਸ ਆਈ ਜਾਂਦੇ ਆ, ਵਧੀ ਜਾਂਦੇ ਆ, ਉਸ ਢੰਗ ਨਾਲ ਆਸਟ੍ਰੇਲੀਆ ਕਾਫੀ ਸੇਫ ਰਿਹਾ। ਜੇ ਪਰਸੈਂਟੇਜ ਆਫ ਡੈਥ ਦੇਖੀ ਉਹ ਵੀ ਸੇਫ ਰਿਹਾ। ਪਰ ਹਜੇ ਤੱਕ ਇਹਨਾਂ ਕੋਲੇ ਕੋਈ ਪ੍ਰੋਪਰ ਪਲਾਨ ਨਹੀਂ ਹੈ, ਜਿਹਦੇ ਕਰਕੇ ਇਹਨਾਂ ਦੀ ਕਿਰਕਰੀ ਕਾਫੀ ਦੂਰ ਹੋ ਰਹੀ ਆ। ਜਿਹੜੀ ਇਹ ਬੱਚੇ ਦੀ ਡੈਥ ਹੋਈ ਆ ਇਹ ਵਾਕਈ ਕੁਛ ਨਾ ਕੁਛ ਹਲੂਣਾ ਦੇਣ ਵਾਲੀ ਆ ਵੀ ਸਿਰਫ 15 ਸਾਲਾਂ ਦਾ ਬੱਚਾ, ਜਿਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੀ ਇਮਿਊਨ ਸਿਸਟਮ ਲੋ ਸੀ ਜਾਂ ਕੁਝ ਵੀ ਸੀ, ਪੂਰਾ ਉਹ ਸਿਹਤਮੰਦ ਬੱਚਾ ਸੀ, ਪਰ ਇਸ ਦੀ ਚਪੇਟ 'ਚ ਆ ਕੇ ਨਹੀਂ ਬਚ ਸਕਿਆ। ਸੋ ਇਹਦੇ ਲਈ ਆਪਾਂ ਅਫਸੋਸ ਕਰ ਸਕਦੇ ਹਾਂ ਜੀ। ਬਿਲਕੁਲ ਬਰਾੜ ਸਾਹਿਬ, ਪ੍ਰੀਮੀਅਰ ਗਲੈਡਸਬਰੀ ਜਿਕਲਨ ਜਿਹੜੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਉਹ ਵਾਰ-ਵਾਰ ਕਹਿ ਰਹੇ ਆ ਕਿ ਐਸਟਰਾਜੈਨੇਕਾ ਦੀ ਡੋਜ਼ ਲਓ ਕਿਉਂਕਿ ਲੋਕਾਂ ਦੇ ਵਿੱਚ ਅਜੇ ਵੀ ਇਹ ਜਿਹੜੀ ਹੈਗੀ ਆ ਬੇਭਰੋਸ ਜੋਗੀ ਬਣੀ ਹੋਈ ਹੈ ਕਿ ਐਸਟਰਾਜੈਨੇਕਾ ਦੇ ਨਾਲ ਖੂਨ ਦੇ ਥੱਕੇ ਜੰਮਦੇ ਨੇ, ਬਲੱਡ ਕਲੌਟਸ ਬਣਦੇ ਨੇ। ਹੁਣੇ ਪਿੱਛੇ ਜੇ 3 ਕੁ ਦਿਨ ਪਹਿਲਾਂ ਫਾਈਜ਼ਰ ਦੀ ਡੋਜ਼ ਆਈ ਹੈ ਜੀ, 10 ਲੱਖ ਦੀਆਂ ਡੋਜ਼ ਪ੍ਰਾਪਤ ਕੀਤੀਆਂ ਨੇ। ਜਿਵੇਂ ਕਿ ਤੁਸੀਂ ਦੱਸਿਆ ਕਿ
ਕਿਸੇ ਵਿੱਚ ਅਜੇ ਭਰੋਸੇਯੋਗਤਾ ਹੈ ਹੀ ਨਹੀਂ ਆ ਕਿ ਜੇਕਰ ਫਾਈਜ਼ਰ ਦੀ ਡੋਜ਼ ਲੈ ਲਈ ਆ ਤਾਂ ਉਸ ਤੋਂ ਬਾਅਦ ਇਹ ਦੱਸ ਦੇਣ ਕਿ, ਕਿਉਂਕਿ ਇਹਨਾਂ ਨੇ ਪਿੱਛੇ ਜੇ ਕਿਹਾ ਸੀ ਕਿ ਜਦੋਂ ਤੁਸੀਂ ਫਾਈਜ਼ਰ ਦੀ ਡੋਜ਼ ਲੈ ਲਓਗੇ ਜਾਂ ਐਸਟਰਾਜੈਨੇਕਾ ਦੀ ਡੋਜ਼ ਲੈ ਲਓਗੇ ਤੁਹਾਨੂੰ ਸਰਟੀਫਿਕੇਟ ਦਿੱਤੇ ਜਾਣਗੇ, ਤਾਂ ਤੁਹਾਡੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਹੋਣਗੀਆਂ ਉਹਨਾਂ 'ਚ ਤੁਹਾਨੂੰ ਕੁਝ ਸਹੂਲਤਾਂ ਦਿੱਤੀਆਂ ਜਾਣਗੀਆਂ, ਆਜ਼ਾਦੀ ਦਿੱਤੀ ਜਾਊਗੀ। ਪਰ ਅਜੇ ਵੀ ਇਹ ਕੋਈ ਅਜਿਹੀ ਗੱਲ ਜਾਂ ਕੁਝ ਅਜਿਹਾ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਹਦੇ ਕਰਕੇ ਲੋਕਾਂ ਨੂੰ ਕੁਝ ਧਰਵਾਸ ਹੋਵੇ। ਜਿਵੇਂ ਕਿ ਤੁਸੀਂ ਸਾਊਥ ਆਸਟ੍ਰੇਲੀਆ ਐਡੀਲੇਡ 'ਚ ਰਹਿ ਰਹੇ ਹੋ ਤੇ ਅਸੀਂ ਕੁਇਨਜ਼ਲੈਂਡ ਦੇ ਵਿੱਚ, ਆਪਾਂ ਬਹੁਤ ਜ਼ਿਆਦਾ ਲੱਕੀ ਹਾਂ ਕਿਉਂਕਿ ਜੇਕਰ ਕੇਸ ਆਉਂਦੇ ਨੇ ਇੱਕਾ ਦੁੱਕਾ ਤਾਂ ਹਫ਼ਤੇ ਜਾਂ 2 ਹਫ਼ਤਿਆਂ ਦੀ ਲੋਕਡਾਊਨ ਲੱਗ ਕੇ ਉਸ ਤੋਂ ਬਾਅਦ ਸਾਰਾ ਕੁਝ ਸਥਿਤੀ ਜਿਹੜੀ ਹੈਗੀ ਆ ਸਹੀ ਹੋ ਜਾਂਦੀ ਆ। ਪਰ ਨਿਊ ਸਾਊਥ ਵੇਲਜ਼ ਦੇ ਵਿੱਚ 1.5 ਮਹੀਨੇ ਤੋਂ ਲੋਕਡਾਊਨ ਲੱਗਿਆ ਤੇ ਸਤੰਬਰ ਤੱਕ ਵੀ ਅਜੇ ਇਹ ਕਿਹਾ ਜਾ ਰਿਹਾ ਕਿ ਸਤੰਬਰ ਦਾ ਮਹੀਨਾ ਵੀ ਅਸੀਂ ਲੋਕਡਾਊਨ ਲਗਾ ਕੇ ਰੱਖਾਂਗੇ। ਉਧਰ ਵਿਕਟੋਰੀਆ ਦੀ ਤੁਸੀਂ ਗੱਲ ਕੀਤੀ ਹੈ, ਵਿਕਟੋਰੀਆ ਦੇ ਵਿੱਚ ਰਾਤ ਦਾ ਕਰਫਿਊ ਲੱਗਿਆ ਜੀ, ਬਹੁਤ ਹੀ ਜ਼ਿਆਦਾ ਸਖਤ ਲੋਕਡਾਊਨ ਕੀਤਾ ਹੋਇਆ। ਸੋ ਇਸ ਕਰਕੇ ਜਿਹੜੇ ਲੋਕ ਹੈ ਜੀ ਉਹਨਾਂ ਦੀ ਗੱਲਾਂ ਜਾਂ ਉਹਨਾਂ ਦਾ ਘਰ 'ਚ ਬੈਠ ਕੇ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਹੋਏ ਨੇ, ਉਹ ਜਿਹੜਾ ਇਮੋਸ਼ਨਲ ਟਰੋਮਾ ਹੈਗਾ ਉਹਨਾਂ ਦੇ ਉੱਤੇ ਇੰਨਾ ਭਾਰੂ ਪੈ ਚੁੱਕਿਆ, ਲੋਕ ਡਿਪਰੈਸ਼ਨ 'ਚ ਆ ਚੁੱਕੇ ਆ ਜੀ, ਸਮਾਲ ਬਿਜ਼ਨਸ ਦਾ ਨੁਕਸਾਨ ਹੋ ਚੁੱਕਿਆ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇੰਟਰਨੈਸ਼ਨਲ ਬਾਰਡਰ ਜਿਹੜੇ ਹੈਗੇ ਆ ਉਹ ਖੁੱਲਣ ਦੇ ਅਜੇ ਲੱਗਦਾ ਨਹੀਂ ਹੈ ਕਿ ਨੇੜੇ ਨੇ। ਜੀ, ਜੀ, ਬਿਲਕੁਲ। ਹਰ ਰੋਜ਼ ਸਾਨੂੰ ਆਮ ਇੱਕ ਜੇ ਮੀਡੀਆ ਨਾਲ ਜੁੜੇ ਆ ਜਾਂ ਚਲੋ ਥੋੜੇ ਜਿਹੇ ਦਾਇਰਾ ਰੱਖਦੇ ਆ ਤਾਂ ਸਾਨੂੰ ਰੋਜ਼ ਹਜ਼ਾਰਾਂ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਜਦੋਂ ਲੋਕ ਪੁੱਛਦੇ ਆ ਵੀ ਬਾਰਡਰ ਕਦੋਂ ਖੋਲਣਗੇ, ਤੇ ਅਸੀਂ ਖੁਦ ਦੁਚਿੱਤੀ ਜਾਂ ਸਾਨੂੰ ਸਟੇਟ ਦੇ ਬਾਰਡਰ ਹੀ ਪ੍ਰਭਾਵਿਤ ਕਰੀ ਜਾਂਦੇ ਆ, ਇੰਟਰਨੈਸ਼ਨਲ ਤਾਂ ਕਰਨੇ ਕਰਨਾ। ਹਮ, ਜੀ ਬਿਲਕੁਲ। ਅੱਜ ਹੀ ਇੰਡੀਆ ਤੋਂ ਮੈਨੂੰ ਫੋਨ ਆ ਰਿਹਾ ਸੀ ਕਿਸੇ ਦਾ ਕਿ ਸਾਨੂੰ ਇਹ ਦੱਸੋ ਕਿ ਆਸਟ੍ਰੇਲੀਆ ਕਦੋਂ ਆਪਣੇ ਬਾਰਡਰ ਖੋਲੇਗਾ ਕਿਉਂਕਿ ਅਸੀਂ ਵੀਜ਼ਾ ਲਗਵਾਉਣਾ। ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਬਾਰਡਰ ਖੁੱਲਣਗੇ ਵੀਜ਼ਾ ਵੀ ਤਾਂ ਤਦ ਹੀ ਲੱਗੇਗਾ ਨਾ, ਕਿਉਂਕਿ ਏਜੰਟ ਜਿਹੜੇ ਹੈਗੇ ਆ ਜੀ ਆਪਣੇ ਬਾਹਰਲੇ, ਜਿਵੇਂ ਆਪਾਂ ਕਹਿ ਲਈਏ ਓਵਰਸੀਜ਼ ਬੈਠੇ ਨੇ, ਚਾਹੇ ਇੰਡੀਆ ਚਾਹੇ ਕੋਈ ਵੀ ਕੰਟਰੀ ਆ, ਜਿਨ੍ਹਾਂ ਨੇ ਆਪਣੇ ਰੋਜ਼ੀ ਰੋਟੀ ਚਲਾਉਣੀ ਹੈ, ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਕਿ ਤੁਸੀਂ ਅਪਲਾਈ ਕਰ ਲਓ ਕਿਉਂਕਿ ਉਹਨਾਂ ਨੇ ਆਪਣੀਆਂ ਮੋਟੀਆਂ ਫੀਸਾਂ ਵਸੂਲਣੀਆਂ ਹੁੰਦੀਆਂ ਜੀ। ਸੋ ਅੱਜ ਹੀ ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਆਪਣਾ ਅਜੇ ਇਸ ਚੀਜ਼ ਨੂੰ ਸੋਚਣਾ ਬੰਦ ਕਰ ਦਿਓ ਕਿਉਂਕਿ ਜਿਵੇਂ ਹੀ ਸਕਾਟ ਮੋਰਿਸਨ ਜੀ ਨੇ ਕਿਹਾ ਸੀਗਾ ਕਿ 2020 ਦਾ ਜਿਹੜਾ ਹੈਗਾ ਪੂਰਾ ਸਾਲ ਅਸੀਂ ਬਾਰਡਰ ਨਹੀਂ ਖੋਲਣੇ, 2021 ਵੀ ਲੰਘ ਚੁੱਕਿਆ, ਲੰਘਦਾ ਹੀ ਜਾ ਰਿਹਾ ਤੇ 2022 ਆਉਣ ਵਾਲਾ। ਸੋ ਬੜੀ ਜਿਹੜੀ ਸਥਿਤੀ ਹੈਗੀ ਅਜੇ ਗੰਭੀਰ ਬਣੀ ਹੋਈ ਆ। ਲੋਕੀ ਸੋਚ ਰਹੇ ਆ ਕਿ ਆਸਟ੍ਰੇਲੀਆ ਦੇ ਬਾਰਡਰ ਖੁੱਲ ਜਾਣਗੇ, ਪਰ ਬੜੀ ਦੁਚਿੱਤੀ ਦੀ ਸਥਿਤੀ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਲੋਕਾਂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ ਕਿ ਕਦੋਂ ਖੁੱਲਣੇ ਨੇ। ਸੋ ਪਰ ਅਸੀਂ ਅਪੀਲ ਇਹ ਕਰ ਸਕਦੇ ਹਾਂ ਬਰਾੜ ਸਾਹਿਬ ਕਿ ਲੋਕ ਜਿਹੜੇ ਹੈਗੇ ਨੇ ਏਜੰਟਾਂ ਦੇ ਧੱਕੇ ਚੜ ਕੇ ਫਾਈਲਾਂ ਲਗਵਾ ਕੇ ਆਪਣੇ ਪੈਸੇ ਬਰਬਾਦ ਨਾ ਕਰਨ। ਬਿਲਕੁਲ ਜੀ, ਇਹ ਸਹੀ ਗੱਲ ਆ। ਤੇ ਕਈ ਵਾਰ ਨਾ ਵਾਰ-ਵਾਰ ਜਦੋਂ ਪੁੱਛਦੇ ਆ ਤੇ ਉਹ ਕਹਿੰਦੇ ਯਾਰ ਤੁਹਾਨੂੰ ਤਾਂ ਪਤਾ ਹੋਊ, ਪਰ ਮੈਂ ਇੱਥੇ ਇਹੀ ਗੱਲ ਦੱਸਦਾ ਜੀ, ਅੱਜ ਕੱਲ ਉਹ ਯੁੱਗ ਗਿਆ ਵੀ ਕਿਸੇ ਬੰਦੇ ਨੂੰ ਪਹਿਲਾਂ ਪਤਾ ਲੱਗਦਾ, ਕਿਸੇ ਨੂੰ ਪਿੱਛੋਂ। ਇੱਥੇ ਤਾਂ ਹਰ ਅੱਧੇ ਘੰਟੇ 'ਚ ਦੁਨੀਆ ਨੂੰ ਪਤਾ ਲੱਗ ਜਾਂਦਾ ਜਦੋਂ ਕੋਈ ਵੀ ਗੱਲ ਹੁੰਦੀ ਆ। ਸੋ ਜੋ ਵੀ ਤੁਸੀਂ ਅਪਡੇਟਸ ਲੈਣੀ ਹੁੰਦੀ ਹੈ ਇਹਨਾਂ ਦੀਆਂ ਵੈਬਸਾਈਟ ਤੇ ਜਾ ਕੇ ਲੈ ਲਿਆ ਕਰੋ। ਵਾਰ-ਵਾਰ ਸਵਾਲ ਕਰੇ ਨਾਲੇ ਬਦਲਣੇ ਨਹੀਂ ਲੱਗੇ ਕੁਛ। ਜੀ ਬਿਲਕੁਲ। ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਅਫਗਾਨਿਸਤਾਨ ਦੀ। ਅਫਗਾਨਿਸਤਾਨ ਦਾ ਮੁੱਦਾ ਪੂਰੇ ਸੰਸਾਰ ਦੇ ਵਿੱਚ ਭਖਿਆ ਹੋਇਆ। ਤਾਲਿਬਾਨ ਨੇ ਕਬਜ਼ਾ ਕਰ ਲਿਆ ਜੀ ਅਫਗਾਨਿਸਤਾਨ ਦੇ ਉੱਤੇ, ਹਫਰਾ ਤਫਰੀ ਮਚੀ ਹੋਈ ਹੈ ਜੀ ਚਾਰੇ ਪਾਸੇ। USA ਨੇ ਸਾਰੀ ਦੀ ਸਾਰੀ ਆਰਮੀ ਆਪਣੀ ਮੰਗਵਾ ਲਈ ਹੈ। ਲੋਕ ਬਾਈਡਨ ਸਰਕਾਰ ਦੇ ਉੱਤੇ ਪ੍ਰਸ਼ਨ ਚਿੰਨ੍ਹ, ਸਵਾਲ ਖੜੇ ਕਰ ਰਹੇ ਨੇ ਕਿ ਕਿਉਂ ਬਾਈਡਨ ਸਰਕਾਰ ਨੇ ਜਿਹੜੀ ਆਰਮੀ ਹੈਗੀ ਆਪਣੀ ਵਾਪਸ ਮੰਗਵਾ ਲਈ ਹੈ, ਕੀ ਕਾਰਨ ਸਨ, ਕਿਉਂ ਟੇਕੇ ਨੇ ਬਾਈਡਨ ਸਰਕਾਰ ਨੇ ਤਾਲਿਬਾਨ ਦੇ ਅੱਗੇ ਗੋਡੇ? ਦੇਖੋ, ਇਹ ਮੁੱਦਾ ਬਹੁਤ ਵੱਡਾ ਮੁੱਦਾ ਤੇ ਬਹੁਤ ਟਾਈਮ ਨਾਲ ਇਹਨੂੰ ਦੱਸਿਆ ਜਾ ਸਕਦਾ, ਪਰ ਜੇ ਬਰੀਫ ਇਹਦਾ ਕਰੀਏ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਈਡਨ ਸਰਕਾਰ ਨੇ ਗੋਡੇ ਟੇਕਤੇ। ਇਹਦੇ 'ਚ ਨਾ ਬਹੁਤ ਸਾਰੀਆਂ ਚੀਜ਼ਾਂ, ਪਹਿਲੂ ਆ ਜਿਹੜੇ ਆਪਾਂ ਨੂੰ ਵਿਚਾਰਨੇ ਪੈਣਗੇ। ਨੰਬਰ 1 ਤਾਂ ਜੇ ਅਮਰੀਕਾ ਦਾ ਪਹਿਲੂ ਦੇਖੀਏ ਤਾਂ ਅਮਰੀਕਾ 20 ਸਾਲ ਦੇ ਉੱਤੋਂ ਪਿਛਲੇ 4 ਰਾਸ਼ਟਰਪਤੀ ਆ ਜਿਹੜੇ ਇਸ ਕੰਮ ਦੇ ਉੱਤੇ ਲੱਗੇ ਹੋਏ ਆ, ਤੇ ਪਰ ਉਹਨਾਂ 4 ਰਾਸ਼ਟਰਪਤੀਆਂ ਨੂੰ ਇਹ ਗਲੇ ਦੀ ਹੱਡੀ ਰਿਹਾ ਅਫਗਾਨਿਸਤਾਨ। ਉਹਦਾ ਖਰਚਾ ਉਹਨਾਂ ਤੋਂ ਝੱਲਿਆ ਨਹੀਂ ਗਿਆ ਤੇ ਹਰ ਟਾਈਮ ਉਹ ਇਸ ਦੁਚਿੱਤੀ 'ਚ ਰਹੇ ਵੀ ਅਸੀਂ ਇੱਥੇ ਕੀ ਫੈਸਲਾ ਲਈਏ, ਤੇ ਉਹਨਾਂ ਦੇ ਜਿਹਦਾ ਵੀ ਫੈਸਲਾ ਲੈਂਦਾ ਉਸੇ ਦੇ ਗਲੇ ਦੀ ਹੱਡੀ ਬਣਨੀ ਸੀ। ਇੱਕ ਪਾਸੇ ਤਾਂ ਉਹਨਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀਆਂ ਸੀ, ਦੂਜੇ ਪਾਸੇ ਲੋਕਾਂ ਦਾ ਪ੍ਰੈਸ਼ਰ ਸੀ ਵੀ ਸਾਡੇ ਬੰਦੇ ਕਿਉਂ ਮਰਵਾਏ ਆ ਉੱਥੇ, ਤੀਜੇ ਪਾਸੇ ਜਿਹੜੀ ਉਹਨਾਂ ਦੀ ਇੱਕ ਦੁਨੀਆ ਦੇ ਉੱਤੇ ਚੜ੍ਹਤ ਆ, ਉਹ ਚੜ੍ਹਤ ਲਈ ਉਹਨਾਂ ਨੂੰ ਰੱਖਣਾ ਵੀ ਪੈਣਾ ਸੀ, ਕਿਉਂਕਿ ਜੇ ਉਹ ਚੜ੍ਹਤ ਬਣਾਈ ਰੱਖਣੀ ਹੈ ਤਾਂ ਉਹਨੂੰ ਅਫਗਾਨਿਸਤਾਨ ਜਾਂ ਇਸ ਖਿੱਤੇ ਦੇ ਵਿੱਚ ਆਪਣੇ ਪੈਰ ਜਮਾਈ ਰੱਖਣੇ ਪੈਣੇ ਸੀਗੇ। ਉਹਦੇ ਲਈ ਵੀ ਉਹ ਅਫਗਾਨਿਸਤਾਨ ਨਹੀਂ ਛੱਡਣਾ ਚਾਹੁੰਦੇ ਸੀ। ਪਰ ਹੁਣ ਗੱਲ ਇਹ ਆ ਗਈ ਵੀ ਕਈ ਵਾਰੀ ਕੋਈ ਇਹੋ ਜਿਹਾ ਲੀਡਰ ਆ ਜਾਂਦਾ ਜਿਹੜਾ ਕੋਈ ਹੋਰ ਦੂਰ ਅੰਦੇਸ਼ੀ ਹੁੰਦਾ, ਤੇ ਜਿਵੇਂ ਬਾਈਡਨ ਨੇ ਬਿਆਨ ਦਿੱਤਾ, ਉਹ ਕਹਿੰਦੇ ਵੀ ਮੈਂ ਅਗਲੇ ਰਾਸ਼ਟਰਪਤੀ ਲਈ ਇਹ ਛੱਡ ਕੇ ਨਹੀਂ ਜਾਣਾ ਚਾਹੁੰਦਾ, ਉਦੋਂ ਤੋਂ ਪਹਿਲਾਂ ਨਜਿੱਠਣਾ ਚਾਹੁੰਦਾ ਇਸ ਮਸਲੇ ਨੂੰ। ਪਰ ਹੁਣ ਤੁਸੀਂ ਇੱਕ ਚੀਜ਼ ਦੇਖੋ, ਜਦੋਂ ਅਸੀਂ ਦੇਖਦੇ ਆ ਵੀ ਗੱਲ ਹੁੰਦੀ ਆ ਅਮਰੀਕੀ ਸੈਨਾਵਾਂ ਨੇ ਅਫਗਾਨਿਸਤਾਨ ਨੂੰ 20 ਸਾਲ ਦੇ ਉੱਤੋਂ ਜਿਹੜਾ ਉੱਥੇ ਕਬਜ਼ਾ ਕੀਤਾ ਹੋਇਆ,
ਪਰ ਜਦੋਂ ਤੁਸੀਂ ਅੰਕੜੇ ਪੜ੍ਹਦੇ ਹੋ 15,500 ਮੈਕਸਿਮਮ ਗਿਣਤੀ ਹੋਈ ਆ ਉੱਥੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਫੌਜੀਆਂ ਦੀ, ਤੇ ਹੁਣ ਲੰਮੇ ਚਿਰ ਤੋਂ ਸਿਰਫ 2500 ਫੌਜੀ ਸੀ ਇੱਕ ਮੁਲਕ ਦੇ ਵਿੱਚ। 2500 ਫੌਜੀਆਂ ਦੇ ਨਾਲ ਉਹ ਤਾਲਿਬਾਨਾਂ ਨੂੰ ਰੋਕੀ ਬੈਠੇ ਸੀ। ਤੇ ਅਫਗਾਨਿਸਤਾਨ ਦੀ ਜਿਹੜੀ ਫੌਜ ਆ, ਜਿਹਨੇ ਇਹ ਵਾਅਦਾ ਕੀਤਾ ਸੀ ਵੀ ਅਮਰੀਕਾ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਤਾਲਿਬਾਨਾਂ ਨੂੰ ਨਜਿੱਠ ਲੈਣਗੇ ਤੇ ਉਹਨਾਂ ਦਾ ਮੁਕਾਬਲਾ ਕਰਨਗੇ, ਉਹ ਫੌਜ ਦੇ ਉੱਤੇ 20 ਸਾਲਾਂ 'ਚ ਅਮਰੀਕਾ ਨੇ 88 ਅਰਬ ਰੁਪਇਆ ਲਾਤਾ। ਦੇਖੇ ਅਰਬ ਡਾਲਰ ਜਿਹਨੂੰ ਕਹਿ ਸਕਦੇ ਆ। ਸੋ ਇੰਨਾ ਵੱਡੀ ਰਾਸ਼ੀ ਲਾਉਣ ਤੋਂ ਬਾਅਦ ਉਹ ਫੌਜ ਨੇ ਲੜਨਾ ਵੀ ਮੁਨਾਸਿਬ ਨਹੀਂ ਸਮਝਿਆ, ਕਿਸੇ ਨੂੰ ਰੋਕਣਾ ਵੀ ਨਹੀਂ ਮੁਨਾਸਿਬ ਸਮਝਿਆ। ਸੋ ਇਹਦਾ ਮਤਲਬ ਦਾਲ ਦੇ ਵਿੱਚ ਬਹੁਤ ਕੁਛ ਕਾਲਾ ਜੀ। ਜਦੋਂ ਰਾਜਾ ਹੀ ਆਪਣੇ ਗੋਡੇ ਟੇਕਦੇ ਜੀ ਤਾਂ ਪ੍ਰਜਾ ਕੀ ਕਰੂਗੀ, ਕਿਉਂਕਿ ਅਸ਼ਰਫ ਗਨੀ ਦੇਸ਼ ਹੀ ਛੱਡ ਕੇ ਚਲੇ ਗਏ ਹਨ ਜੀ, ਤਾਂ ਉਹ ਤੋਂ ਬਾਅਦ ਜਿਹੜੀ ਪ੍ਰਜਾ ਸੀਗੀ ਉਹਨਾਂ ਨੇ ਕੀ ਕਰ ਲੈਣਾ ਸੀ, ਹੈ ਨਾ। ਸੋ ਇਹ ਵੀ ਗੱਲਾਂ ਵਿਚਾਰਨ ਵਾਲੀਆਂ ਨੇ ਜੀ। ਤੇ ਜੇਕਰ ਗੱਲ ਕੀਤੀ ਜਾਵੇ ਭਾਰਤ ਦੀ, ਤਾਂ ਅਫਗਾਨਿਸਤਾਨ ਦੇ ਵਿੱਚ ਭਾਰਤ ਨੇ ਬਹੁਤ ਸਾਰੇ ਪੈਸੇ ਲਾਏ, ਉਹਨਾਂ ਨੇ ਵੀ ਬਿਲੀਅਨ ਡਾਲਰ ਖਰਚੇ ਆ। ਈਵਨ ਇੱਥੋਂ ਤੱਕ ਕਿ ਪਾਰਲੀਮੈਂਟ ਹਾਊਸ ਬਣਾਇਆ ਉਹਨਾਂ ਨੇ, ਉੱਥੇ ਪਾਰਲੀਮੈਂਟ ਬਿਲਡਿੰਗ ਬਣਾਈ, ਯੂਨੀਵਰਸਿਟੀਜ਼ ਬਣਾਈਆਂ, ਸੜਕਾਂ ਬਣਾਈਆਂ। ਸੋ ਇਸ ਸਮੇਂ ਉਹ ਸਾਰੀਆਂ ਚੀਜ਼ਾਂ ਮਿੱਟੀ ਹੋ ਚੁੱਕੀਆਂ ਨੇ। ਤੁਹਾਡਾ ਕੀ ਕਹਿਣਾ ਜੀ ਇਸ ਬਾਰੇ, ਤਾਲਿਬਾਨ ਦੇ ਨਾਲ ਭਾਰਤ ਦੇ ਸੰਬੰਧਾਂ ਬਾਰੇ? ਦੇਖੋ, ਪਹਿਲਾਂ ਤਾਂ ਜਿਹੜਾ ਭਾਰਤ ਦੇ ਸੰਬੰਧ ਨਾ ਹਾਮਦ ਕਰਜ਼ਾਈ ਜਿਹੜੇ ਪਹਿਲਾਂ ਦੇ ਰਾਸ਼ਟਰਪਤੀ ਸਨ ਉਹਨਾਂ ਨਾਲ ਕਾਫੀ ਨੇੜਲੇ ਸਨ, ਤੇ ਉਹਨਾਂ ਨੇ ਭਾਰਤ ਤੋਂ ਕਾਫੀ ਮਦਦ ਲਈ। ਤੇ ਸਾਰੇ ਮੁਲਕਾਂ ਦਾ ਅੱਡੋ ਅੱਡ ਇੱਕ ਸਟਰਕਚਰ ਹੁੰਦਾ ਵੀ, ਚਾਹੇ ਆਪ ਵੀ ਭਾਰਤ ਕੋਈ ਬੜਾ ਅਮੀਰਾਂ ਦੀ ਗਿਣਤੀ 'ਚ ਨਹੀਂ, ਪਰ ਉਹ ਉਦੋਂ ਛੋਟਿਆਂ ਨੂੰ ਮਦਦ ਕਰਦੇ ਆ। ਇਹ ਇੱਕ ਸਟਰਕਚਰ ਬਣਿਆ ਹੋਇਆ ਦੁਨੀਆ ਦਾ। ਪਰ ਜਿਹੜੀ ਗੱਲ ਅਸਲ ਦੇ ਵਿੱਚ ਇਹ ਹੈ ਜੀ ਵੀ ਹੁਣ ਜਿਹੜੀ ਜੇ ਸਾਰੇ ਘਟਨਾਕ੍ਰਮ ਨੂੰ ਰਲਾ ਕੇ ਦੇਖਦੇ ਆ ਨਾ, ਇਹਦੇ ਵਿੱਚ ਹੁਣ ਅਮਰੀਕਾ ਦੇ ਉੱਤੇ ਵੀ ਸ਼ੱਕ ਦੀ ਉਂਗਲ ਉੱਠਦੀ ਆ ਵੀ ਅਮਰੀਕਾ ਨੇ ਪਾਕਿਸਤਾਨ ਨਾਲ ਰਲ ਕੇ ਕੋਈ ਇਹੋ ਜਿਹਾ ਸਮਝੌਤਾ ਕੀਤਾ ਹੋਵੇ ਜਿਹਦੇ ਤਹਿਤ ਉਹ ਅਫਗਾਨਿਸਤਾਨ ਤੋਂ ਪਿੱਛੇ ਹਟਿਆ ਹੋਵੇ। ਪਰ ਦੂਜੇ ਪਾਸੇ ਜਿਹੜੀ ਚਾਈਨਾ ਦੇ ਉੱਤੇ ਬਹੁਤ ਵੱਡੀ ਉਂਗਲ ਉੱਠ ਰਹੀ ਹੈ, ਸਾਰੇ ਲੋਕ ਚਾਈਨਾ ਨੂੰ ਕਹਿ ਰਹੇ ਆ ਵੀ ਚਾਈਨਾ ਨੇ ਜਿਵੇਂ ਪਹਿਲਾਂ ਸਾਰੇ ਵਰਲਡ ਨੂੰ ਚਿੱਤੀ 'ਚ ਪਾਇਆ, ਉਵੇਂ ਹੁਣ ਅਫਗਾਨ ਦੇ ਵਿੱਚ ਵੀ ਉਹ ਵੱਡਾ ਪੈਸਾ ਇਨਵੈਸਟ ਕਰਨਗੇ। ਪਰ ਅਫਗਾਨਿਸਤਾਨ ਦੀ ਇੱਕ ਚੀਜ਼ ਜਿਹੜੀ ਤਰਾਸਦੀ ਇਹ ਰਹੀ ਹੈ ਵੀ ਅਫਗਾਨਿਸਤਾਨ ਇੱਕ ਲੈਂਡ ਲੌਕ ਮੁਲਕ ਆ। ਇੱਕ ਪਾਸੇ ਈਰਾਨ ਬੈਠਾ, ਇੱਕ ਪਾਸੇ ਪਾਕਿਸਤਾਨ ਬੈਠਾ, ਜਿੱਥੇ ਹਾਲਾਤ ਦੋਨਾਂ ਮੁਲਕਾਂ 'ਚ ਕਿਤੇ ਸਿਖਾਵੇਂ ਨਹੀਂ ਰਹੇ। ਇੱਕ ਪਾਸੇ ਉਹ ਸੋਵੀਅਤ ਸੰਘ ਦੇ ਕੰਟਰੀ ਰਹਿ ਗਏ ਜਿਹੜੇ ਕਿਸੇ ਟਾਈਮ 'ਚ ਸੋਵੀਅਤ ਸੰਘ ਦਾ ਹਿੱਸਾ ਹੁੰਦੇ ਸੀ, ਤਜਾਕਿਸਤਾਨ ਵਗੈਰਾ। ਸੋ ਇਸ ਕਰਕੇ ਚਾਰ ਚੁਫੇਰੋਂ ਲੈਂਡ ਲੌਕ ਮੁਲਕ ਆ ਤੇ ਅਮਰੀਕਾ ਤੋਂ 10,000 ਤੋਂ 11,000 ਕਿਲੋਮੀਟਰ ਦੀ ਦੂਰੀ ਤੇ ਆ, ਤੇ ਸਿਰਫ ਬਾਏ ਏਅਰ ਹੀ ਅਮਰੀਕਾ ਉੱਥੇ ਆਪਦੇ ਪੈਰ ਜਮਾਏ ਹੋਏ ਸੀ ਤੇ ਰੱਖ ਸਕਦਾ ਸੀ। ਪਰ ਜਦੋਂ ਦਾ ਈਰਾਨ ਨਾਲ ਉਹਨਾਂ ਦੇ ਹਾਲਾਤ ਸੁਖਾਵੇਂ ਨਹੀਂ ਰਹੇ, ਉਦੋਂ ਦਾ ਸਾਰਾ ਘਟਨਾਕ੍ਰਮ ਬਦਲ ਗਿਆ। ਪਰ ਹੁਣ ਜਿਹੜੀਆਂ ਮੈਂ ਦੇਖ ਰਿਹਾ ਸੀ 60-70 ਮੁਲਕਾਂ ਦੇ ਵਿੱਚੋਂ ਲੋਕਾਂ ਦੀਆਂ ਗੁਜ਼ਾਰਿਸ਼ਾਂ ਆਈਆਂ ਵੀ ਸ਼ਾਂਤੀ ਬਣਾਈ ਰੱਖੋ, ਤਾਲਿਬਾਨਾਂ ਨੂੰ ਅਪੀਲ ਹੋਈ ਆ। ਇਵੇਂ ਜੀ ਇੰਡੀਆ ਨੇ ਤੇ ਪਾਕਿਸਤਾਨ ਨੇ ਵੀ ਕਿਤੇ ਨਾ ਕਿਤੇ ਰੁੱਖਾ ਉਹਦਾ ਨਰਮ ਕੀਤਾ ਤਾਲਿਬਾਨਾਂ ਪ੍ਰਤੀ। ਤੇ ਜੇ ਤਾਲਿਬਾਨਾਂ ਦੀ ਵੀ ਰਿਪੋਰਟਾਂ ਦੇਖੀਏ ਤਾਂ ਉਹ ਵੀ ਇੱਕੋ ਗੱਲ ਕਹਿੰਦੇ ਨਜ਼ਰ ਆ ਰਹੇ ਆ ਹਰ ਥਾਂ ਦੇ ਵੀ, ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ, ਹੁਣ ਤੁਹਾਨੂੰ ਥੋੜੀ ਜਿਹੀ ਆਜ਼ਾਦੀ ਵੀ ਅਸੀਂ ਵੱਧ ਦੇਵਾਂਗੇ। ਅਸੀਂ ਜਿਹੜੇ ਸਾਡੇ ਭਾਸ਼ਾ ਨਾਲ ਜਾਂ ਸਾਡੀ ਹੋਂਦ ਨਾਲ ਸੰਬੰਧਿਤ ਚੀਜ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਜਿੱਥੇ ਵਿਦੇਸ਼ੀ ਵੈਸਟਰਨ ਕਲਚਰ ਫਸਦਾ ਆ ਰਿਹਾ ਸੀ, ਅਸੀਂ ਉਹਨੂੰ ਨਹੀਂ ਬਖਸ਼ਾਂਗੇ। ਸੋ ਕਿਤੇ ਨਾ ਕਿਤੇ ਤਾਲਿਬਾਨਾਂ ਨੇ ਵੀ ਥੋੜਾ ਜਿਹਾ ਹੁਣ ਬਾਸਟ ਰਵੱਈਆ ਅਪਣਾਇਆ। ਪਰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ 20 ਸਾਲ ਇੱਕ ਬਹੁਤ ਵੱਡੇ ਮੁਲਕ ਦੀ ਸੈਨਾ ਨਾਲ ਲੜਦੇ ਹੋਏ ਤੇ ਅਖੀਰ ਉਹਨਾਂ ਦੇ ਜਾਣ ਤੋਂ ਕੁਝ ਚਿਰ ਬਾਅਦ ਹੀ ਉਹਨੇ ਹੀ ਤਾਕਤ 'ਚ ਆ ਕੇ ਤੇ ਆਪਦੇ ਸੂਬੇ ਦੀ ਜਿਹੜੀ ਰਾਜਧਾਨੀ, ਦੇਸ਼ ਦੀ ਰਾਜਧਾਨੀ ਦੇ ਉੱਤੇ ਕਾਬਜ਼ ਹੋ ਗਏ ਆ। ਸੋ ਇਹ ਇੱਕ ਕਿਸੇ ਮਿਲੀ ਭੁਗਤ ਬਿਨਾਂ ਐਡਾ ਵੱਡਾ ਕੰਮ ਨਹੀਂ ਹੁੰਦਾ, ਕਿਉਂਕਿ ਤੁਸੀਂ ਦੇਖਿਆ ਹੋਣਾ ਤਾਲਿਬਾਨ ਕੋਲੇ ਭਾਵੇਂ ਆਧੁਨਿਕ ਹਥਿਆਰ ਆ, ਪਰ ਤੁਸੀਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਜਦੋਂ ਇੱਕ ਲੜਾਕਾ ਸਾਈਕਲ ਤੇ ਅਸਾਲਟਾਂ ਲੈ ਕੇ ਜਾ ਰਿਹਾ ਜਾਂ ਲੜਾਕਾ ਭੱਜ ਕੇ ਲਿਜਾ ਰਿਹਾ। ਅੱਜ ਦੇ ਆਧੁਨਿਕ ਯੁੱਗ ਤੇ ਕਾਫੀ ਔਖਾ ਸੀਗਾ, ਪਰ ਕਿਤੇ ਨਾ ਕਿਤੇ ਇਹ ਥੋੜੇ ਦਿਨਾਂ ਦੇ ਵਿੱਚ ਆ ਜੂਗੀ ਸਾਹਮਣੇ। ਇਹਦੇ ਪਿੱਛੇ ਦੁਨੀਆ ਦੀ ਕੋਈ ਖਾਸ ਆਪਸ ਵਿੱਚ ਸਮਝੌਤਿਆਂ ਦੀ ਗੱਲ ਨਿਕਲੂਗੀ ਕਿਸੇ ਮੁਲਕਾਂ ਦੀ। ਤੁਹਾਡੇ ਸਾਹਮਣੇ ਬਹੁਤ ਸਾਰੇ ਰਾਜ਼ ਹੋਣਗੇ ਜੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋ ਜਾਣਗੇ, ਕਿਉਂਕਿ ਲੋਕਾਂ ਦੇ ਅਜੇ ਜਿਵੇਂ ਹੀ ਇਹ ਰੀਸੈਂਟ ਘਟਨਾ ਵਾਪਰੀ ਤਾਂ ਲੋਕਾਂ ਦੇ ਬਹੁਤ ਸਾਰੇ ਸਵਾਲ ਹੈ ਕਿ ਕਿਸ ਤਰ੍ਹਾਂ ਅਫਗਾਨਿਸਤਾਨ ਦਾ ਅੱਗੇ ਨਕਸ਼ਾ ਹੋਵੇਗਾ, ਤਾਲਿਬਾਨ ਕਿਸ ਤਰ੍ਹਾਂ ਹੁਣ ਅਗਲੇ ਰੂਲ ਐਂਡ ਰੈਗੂਲੇਸ਼ਨ ਕਿਵੇਂ ਬਣਾਵੇਗਾ। ਖਾਸ ਕਰਕੇ ਜੇਕਰ ਆਪਾਂ ਔਰਤਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਤਾਲਿਬਾਨ ਦੇ ਰਾਜ ਦੇ ਵਿੱਚ ਔਰਤਾਂ ਕਦੇ ਵੀ ਉਹਨਾਂ ਦੀ ਜਿਹੜੀ ਆਜ਼ਾਦੀ, ਉਹਨਾਂ ਦੀ ਸੁਤੰਤਰਤਾ ਕਦੇ ਵੀ ਬਰਕਰਾਰ ਨਹੀਂ ਰਹੀ। ਸੋ ਇਸ ਵੇਲੇ ਚਿੰਤਾ ਦਾ ਵਿਸ਼ਾ ਜੀ ਮਲਾਲਾ ਯੂਸਫਜ਼ਈ ਜਿਹੜੀ ਕਿ ਪਾਕਿਸਤਾਨ ਦੀ ਕਾਰਕੁਨ, ਬਹੁਤ ਛੋਟੀ ਕਾਰਕੁਨ, ਉਸ ਤੋਂ ਪਹਿਲਾਂ 2012 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਦੋਂ ਸਪੀਚ ਕਰ ਰਹੀ ਸੀ ਔਰਤਾਂ ਲਈ, ਹੱਕਾਂ ਦੇ ਲਈ, ਉਹ ਕਾਰਕੁਨ ਹੈਗੀ ਆ, ਹਮੇਸ਼ਾ ਔਰਤਾਂ ਦੇ ਲਈ ਬੋਲਦੀ ਆ, ਤਾਂ ਤਾਲਿਬਾਨ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ। ਉਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਸਨ, ਪੈਰਾਲਾਈਜ਼ਡ ਹੋ ਗਏ ਸਨ ਤੇ ਯੂਕੇ ਦੇ ਵਿੱਚ ਰਹਿਣ ਲੱਗ ਗਏ। ਤਾਂ ਹੁਣ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਮੈਂ
ਕੁੜੀਆਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ, ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਇਸ ਸਮੇਂ ਕੁੜੀਆਂ ਔਰਤਾਂ ਰਹਿ ਰਹੀਆਂ ਨੇ, ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਆ। ਬਿਲਕੁਲ ਜੀ, ਦੇਖੋ ਚਿੰਤਾ ਤਾਂ ਕਰਨੀ ਬਣਦੀ ਹੈ, ਕਿਉਂਕਿ ਤਾਲਿਬਾਨਾਂ ਦੇ ਨਾ ਜਿਹੜੇ ਕੁਝ ਕੁ ਫਰਮਾਨ ਕਾਫੀ ਸਖਤ ਆ। ਦੇਖੋ ਤਾਲਿਬਾਨਾਂ ਦੀਆਂ ਸਾਰੀਆਂ ਗੱਲਾਂ ਨੂੰ ਆਪਾਂ ਨਕਾਰ ਨਹੀਂ ਸਕਦੇ। ਬਹੁਤ ਸਾਰੀਆਂ ਗੱਲਾਂ ਤਾਂ ਉਹਨਾਂ ਦੀ ਆਪਦੀ ਹੋਂਦ ਬਚਾਉਣ ਦੀਆਂ। ਜੇ ਅੱਜ ਅਸੀਂ ਜੇ ਤਾਲਿਬਾਨਾਂ ਨੂੰ ਸਿੱਧਾ ਹੀ ਮਾੜਾ ਕਹਿਣੇ ਆ, ਤਾਂ ਸਾਨੂੰ ਕੱਲ ਨੂੰ ਇੱਥੇ ਜਿਵੇਂ ਓਰੀਜਨਲ ਕਮਿਊਨਿਟੀ ਆ ਸਾਡੇ, ਇਹਨਾਂ ਨੂੰ ਵੀ ਮਾੜਾ ਕਹਿਣਾ ਪਊਗਾ। ਕਿਉਂਕਿ ਕਾਰਨ ਇਹ ਹੈ ਵੀ ਓਰੀਜਨਲਾਂ ਨੇ ਆਪਦੀ ਹੋਂਦ ਨਹੀਂ ਬਚਾਈ, ਇਹਨਾਂ ਨੇ ਲੜਨ ਦੀ ਕੋਸ਼ਿਸ਼ ਕੀਤੀ, ਇਹਨਾਂ ਕੋਲੇ ਸਾਧਨ ਨਹੀਂ ਸੀ ਤੇ ਇਹਨਾਂ ਦੀ ਹੋਂਦ ਖਤਮ ਕਰਤੀ, ਖਤਮ ਕਰਨ ਦੇ ਨੇੜੇ ਆਏ ਹੋਏ ਆ। ਤੇ ਅਫਗਾਨਿਸਤਾਨਾਂ ਦੀ ਵੀ, ਉਹਨਾਂ ਦੀ ਵੀ ਇਹ ਉਹਨਾਂ ਦੀ ਮਜਬੂਰੀ ਆ ਵੀ ਉਹਨਾਂ ਨੇ ਆਪਦੀ ਹੋਂਦ ਤਾਂ ਬਚਾਉਣੀ ਆ ਨਾ। ਉਹਨਾਂ ਦੇ ਖੂਨ ਦੇ ਵਿੱਚ ਜਿਵੇਂ ਪੰਜਾਬੀਆਂ ਦੇ ਵਿੱਚ ਲੜਾਕਾ ਪਾਣਾ ਹੈ, ਵੇ ਅਫਗਾਨਿਸਤਾਨ ਦੇ ਵਿੱਚ ਨਾ ਅੱਜ ਦਾ ਨਹੀਂ, ਸਦੀਆਂ ਤੋਂ ਜਿਹੜਾ ਲੜਾਕਾ ਪਾਣਾ ਅਫਗਾਨਾਂ ਨਾਲ। ਤੁਸੀਂ ਦੇਖਿਆ ਵੀ ਚਾਹੇ ਉਹ ਸਾਰਾਗੜੀ ਦੀ ਲੜਾਈ ਹੋਵੇ, ਚਾਹੇ ਉਦੋਂ ਪਹਿਲਾਂ ਇਤਿਹਾਸ ਦੀਆਂ ਗੱਲਾਂ ਹੋਣ, ਤਾਂ ਅਫਗਾਨ ਦੇ ਕਿੰਨੇ ਵੱਡੇ ਵੱਡੇ ਜਿਹੜੇ ਹੋਏ ਆ ਨਾਂ, ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਹਮਲੇ ਕੀਤੇ। ਤੁਰਕਾਂ ਤੋਂ ਬਾਅਦ ਜਿਹੜਾ ਅਫਗਾਨਾਂ ਦਾ ਆਪਸ ਵਿੱਚ ਹਮੇਸ਼ਾ ਹਿਸਟਰੀ ਵੀ ਦੱਸਦੀ ਆ। ਸੋ ਅਫਗਾਨੀ ਲੜਾਕੇ ਆ, ਉਹ ਆਪਦੀ ਹੋਂਦ ਬਚਾਉਣਾ ਚਾਹੁੰਦੇ ਆ, ਆਪਦਾ ਜਿਹੜਾ ਕਲਚਰ ਬਚਾ ਕੇ ਰੱਖਣਾ ਚਾਹੁੰਦੇ ਆ, ਇਸ ਲਈ ਉਹ ਇਹ ਕੰਮ ਕਰਦੇ ਆ। ਪਰ ਜਿੱਥੇ ਉਹ ਗਲਤ ਆ, ਜਿੱਥੇ ਜ਼ਿਆਦਾ ਸਖਤੀ ਆ, ਜਿੱਥੇ ਜਿਵੇਂ ਔਰਤਾਂ ਨੂੰ ਬਹੁਤ ਜ਼ਿਆਦਾ ਦੱਬ ਕੇ ਰੱਖਣਾ ਜਾਂ ਜ਼ਿਆਦਾ ਇੱਕ ਕੱਟੜਪਣਾ ਲਿਆਉਣਾ, ਉਹ ਜ਼ਰੂਰ ਨਿੰਦਣਯੋਗ ਆ। ਪਰ ਹੁਣ ਲੱਗਦਾ ਪਿਛਲੇ 2-3 ਦਿਨਾਂ ਦੀ ਜਿਹੜੀ ਬਿਆਨਬਾਜ਼ੀ ਉਹਨਾਂ ਵੱਲੋਂ ਵੀ ਹੋ ਰਹੀ ਆ, ਉਹ ਕਿਤੇ ਨਾ ਕਿਤੇ ਸੌਫਟ ਕਾਰਨਰ ਦਿਖਾਇਆ ਜਾ ਰਿਹਾ ਉਹਨਾਂ ਵੱਲੋਂ। ਜੀ, ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ, ਇਹ ਸਾਰੀ ਜਾਣਕਾਰੀ ਦੇ ਲਈ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।